ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया नूं प्रोग्राम सचो सच बहुत शुक्रिया जी। डॉक्टर साहब आज 4 सितंबर 2019 20 भादो नानकशाही संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਈਵ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਜੋ ਅੱਜ ਦਾ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ? ਦੇਖੋ, ਅੱਜ ਦੇ ਮੁੱਦੇ ਤੇ ਗੱਲ ਕਰਨ ਤੋਂ ਪਹਿਲਾਂ ਅਸੀਂ ਅਫਸੋਸ ਪ੍ਰਗਟ ਕਰਦੇ ਹਾਂ ਜੀ ਕਿ ਬਟਾਲੇ ਸ਼ਹਿਰ ਦੇ ਵਿੱਚ ਸ਼ਹਿਰ ਦੇ ਬਿਲਕੁਲ ਧੁੰਨੀ 'ਚ, ਕਿਉਂਕਿ ਦੀਵਾਲੀ ਆ ਰਹੀ ਹੈ ਔਰ ਬਹੁਤ ਸਾਰੇ ਲੋਕਾਂ ਦਾ ਕਾਰੋਬਾਰ ਪਟਾਕਿਆਂ ਦੇ ਨਾਲ ਵੀ ਇਹਨਾਂ ਦਿਨਾਂ ਦੇ ਵਿੱਚ ਜੁੜਿਆ ਹੁੰਦਾ ਹੈ। ਉੱਥੇ ਇੱਕ ਰੈਜ਼ੀਡੈਂਸ਼ੀਅਲ ਏਰੀਆ, ਰਿਹਾਇਸ਼ੀ ਏਰੀਆ ਦੇ ਵਿੱਚ, ਜਿੱਥੇ ਘਰ ਦੇ ਵਿੱਚ ਇੱਕ ਫੈਕਟਰੀ ਨੂੰਮਾ ਜਿਹੜਾ ਉਹ ਸਟਰਕਚਰ ਖੜਾ ਸੀ, ਉਸ ਦੇ ਵਿੱਚ ਧਮਾਕਾ ਹੋਇਆ ਔਰ ਅਖੀਰਲੀਆਂ ਖਬਰਾਂ ਤੱਕ 23 ਬੰਦੇ ਉਹਦੇ ਵਿੱਚ ਮਾਰੇ ਗਏ। ਬੰਦੇ ਔਰਤਾਂ 27 ਜ਼ਖਮੀ ਨੇ। ਹੋ ਸਕਦਾ ਹੈ ਜਿਹੜੀਆਂ ਡੈਥਸ ਨੇ ਉਹ ਹੋਰ ਵੀ ਹੋਣ, ਲੇਕਿਨ ਇਹ ਇੱਕ ਬੜਾ ਮਾੜਾ ਹਾਦਸਾ ਹੈ ਜਿਸ ਦੇ ਲਈ ਅਸੀਂ ਅਫਸੋਸ ਦਾ ਹੀ ਪ੍ਰਗਟਾਵਾ ਕਰ ਸਕਦੇ ਹਾਂ। ਬਾਕੀ ਜਿਹੜੀਆਂ ਹਕੂਮਤਾਂ ਨੇ ਉਹ ਜਦੋਂ ਇਸ ਕਿਸਮ ਦਾ ਕੁਝ ਵਾਪਰਦਾ ਹੈ ਫਿਰ ਵਜ਼ੀਰ ਆ ਜਾਂਦੇ ਨੇ, ਬਿਆਨਬਾਜ਼ੀ ਹੋਏਗੀ, ਅਸੀਂ ਇਸ ਦੀ ਪੜਤਾਲ ਕਰਵਾਵਾਂਗੇ, ਇਨਵੈਸਟੀਗੇਟ ਹੋਏਗਾ, ਸਜ਼ਾਵਾਂ ਦਿੱਤੀਆਂ ਜਾਣਗੀਆਂ। ਲੇਕਿਨ ਜਿਸ ਕਿਸਮ ਦੇ ਮਾਹੌਲ ਦੇ ਵਿੱਚ ਉੱਥੇ ਫੈਕਟਰੀਆਂ ਚੱਲਦੀਆਂ ਨੇ, ਅੱਜ ਜਦੋਂ ਅਸੀਂ ਉੱਥੋਂ ਦੇ ਪਾਣੀ ਦੀ ਪੋਲਿਊਸ਼ਨ ਦੀ ਗੱਲ ਕਰਦੇ ਹਾਂ, ਵੱਡੇ ਦਰਿਆਵਾਂ ਦੇ ਵਿੱਚ ਵੀ ਜਿੰਨਾ ਇੰਡਸਟਰੀਅਲ ਵੇਸਟ ਹੈ, ਇੰਡਸਟਰੀਜ਼ ਦਾ ਗੰਦ ਉਹ ਉਸ ਦੇ ਵਿੱਚ ਸੁੱਟਿਆ ਜਾਂਦਾ ਹੈ, ਜਿਹਦੇ ਵਿੱਚ ਪਾਣੀ 'ਚ ਜਿਹੜੀ ਵਾਟਰ ਲਾਈਫ ਹੈ ਉਹ ਵੀ ਡਿਸਟਰੋਏ ਹੋ ਰਹੀ ਹੈ, ਲੋਕ ਵੀ ਬਿਮਾਰ ਹੋ ਰਹੇ ਨੇ। ਔਰ ਇਸੇ ਤਰ੍ਹਾਂ ਅਨਸੇਫ ਬਾਰਿਸ਼ਾਂ ਹੁੰਦੀਆਂ ਨੇ, ਘਰ ਡਿੱਗਦੇ ਨੇ, ਕੋਈ 8-8 ਫੁੱਟ ਪਾਣੀ ਸ਼ਹਿਰਾਂ ਦੇ ਵਿੱਚ ਆ ਕੇ ਖੜਾ ਹੋ ਜਾਂਦਾ ਹੈ, ਉਹਨਾਂ ਚੌਂਕਾਂ ਦੇ ਵਿੱਚ ਕਈ ਦਿਨ ਲਾਈਫ ਡਿਸਰਪਟ ਹੁੰਦੀ ਹੈ। ਔਰ ਉਹੀ ਕੁਛ ਸੜਕਾਂ ਤੇ ਟੋਲ ਵੀ ਲੱਗ ਗਏ ਪਰ ਸੜਕਾਂ ਟੁੱਟੀਆਂ ਹੋਈਆਂ ਨੇ, ਉਵੇਂ ਹੀ ਉਹ ਹਾਲ ਹੈ। ਔਰ ਇਹ ਜਿਹਦੇ 'ਚ ਕਿ ਇਨਸਾਨੀ ਜ਼ਿੰਦਗੀ, ਕਿਉਂਕਿ ਇਹਨਾਂ ਮੁਲਕਾਂ 'ਚ ਜੇ ਅਸੀਂ ਦੇਖੀਏ ਇਹਨਾਂ ਨੇ ਇੱਕ ਸਿਸਟਮ ਡਿਵੈਲਪ ਕੀਤਾ ਹੈ। ਇੱਥੇ ਤੁਸੀਂ ਕੋਈ ਘਰ ਵੀ ਬਣਾਉਂਦੇ ਹੋ ਤੁਹਾਨੂੰ ਕਿਵੇਂ ਹਰ ਜਿਹੜਾ ਉਹ ਟੈਸਟ ਪਾਸ ਕਰਾਉਣਾ ਪੈਂਦਾ ਆਪਣੇ ਨਕਸ਼ੇ ਦਾ, ਕਿ ਉਹ ਮੰਨ ਕੇ ਤੁਰਦੇ ਨੇ ਕਿ ਹਰ ਘਰ 'ਚ ਅੱਗ ਲੱਗਣੀ ਹੈ, ਅੱਗ ਲੱਗੇਗੀ, ਫਾਇਰ ਬ੍ਰਿਗੇਡ ਵਾਲੇ ਆਉਣਗੇ, ਉਹਨਾਂ ਦਾ ਐਂਟਰੀ ਰੂਟ ਬਲੌਕ ਤਾਂ ਨਹੀਂ ਹੈ, ਫਾਇਰ ਅਲਾਰਮ ਜਿਹੜੇ ਲਗਾਤਾਰ ਟੈਸਟ ਕੀਤੇ ਜਾਂਦੇ ਨੇ। ਬਹੁਤ ਵਾਰੀ ਸਾਡੇ ਲੋਕ ਪਰੌਂਠੇ ਬਣਾਉਣ ਵਾਲੇ ਉਹਨੂੰ ਆਫ ਕਰ ਦਿੰਦੇ ਨੇ ਕਿ ਚੀਕਾਂ ਮਾਰਦਾ, ਚੀਕਾਂ ਨਹੀਂ ਹੈ, ਇਹ ਉਹਨਾਂ ਚੀਕਾਂ ਤੋਂ ਬਚਾ ਲਈ ਹੈ ਜਿਹੜੀਆਂ ਜਦੋਂ ਅੱਗ ਲੱਗਦੀ ਹੈ ਤਾਂ ਫਿਰ ਬੰਦਾ ਮਾਰਦਾ ਹੈ। ਔਰ ਇਸੇ ਤਰ੍ਹਾਂ ਫਿਰ ਉਹਨਾਂ ਦਾ ਹੁੰਦਾ ਕਿ ਐਗਜ਼ਿਟ ਕੀ ਹੈ, ਸੇਫਲੀ ਕੱਢਣਾ ਕਿਵੇਂ ਹੈ। ਪਰ ਉੱਥੇ ਤੁਸੀਂ ਦੇਖਦੇ ਹੋ ਭਾਵੇਂ ਕਾਨੂੰਨੀ ਤੌਰ ਤੇ ਹੋਏ ਵੀ ਨਕਸ਼ੇ ਬਣਨੇ ਨੇ, ਉਹ ਦੇ ਕੇ ਪੈਸੇ ਪਾਸ ਵੀ ਹੋ ਜਾਂਦਾ, ਉਹਦੇ ਅੰਦਰ ਹੀ ਕੰਸਟਰਕਸ਼ਨ ਵੀ ਹੋ ਰਹੀ ਹੁੰਦੀ ਹੈ ਔਰ ਲਾਈਫ ਅਨਸੇਫ ਹੈ। ਔਰ ਮੈਂ ਸਮਝਦਾ ਵੀ ਇਹ ਜਿਹੜੇ ਬੇਗੁਨਾਹ 23 ਮਾਰੇ ਗਏ, 27 ਜਿਨ੍ਹਾਂ 'ਚ ਕਾਫੀ ਗੰਭੀਰ ਜ਼ਖਮੀ ਨੇ, ਇਹ ਉਸ ਸਿਸਟਮ ਦੀ ਭੇਟ ਚੜੇ ਨੇ। ਉਹਨੂੰ ਕਹੋ ਜੀ ਰੱਬ ਦਾ ਪਾਣਾ, ਇਹ ਰੱਬ ਦਾ ਪਾਣਾ ਨਹੀਂ ਹੈ। ਜੇ ਅਸੀਂ ਦੇਖੀਏ ਜੇ ਬੰਦੇ ਦੀ ਮੱਤ ਪੁੱਠੀ ਹੈ, ਉਸ ਦੀ ਅਕਲ ਘੁੰਮੀ ਹੋਈ ਹੈ, ਤੇ ਫਿਰ ਉਸ ਦੇ ਉੱਤੇ ਜਿਸ ਮਾਸ਼ਰੇ ਦੇ ਵਿੱਚ ਇਸ ਕਿਸਮ ਦੀ ਲਾਲੈਸਨੈਸ ਹੁੰਦੀ ਹੈ, ਜਿੱਥੇ ਕਰਪਸ਼ਨ ਸਿਰੇ ਦੀ ਹੁੰਦੀ ਹੈ, ਉੱਥੇ ਫਿਰ ਹਰ ਇੱਕ ਦੇ ਹੀ ਘਰ ਦੇ ਕੋਲ ਜਿਹੜਾ ਉਹ ਕਦੇ ਨਾ ਕਦੇ ਉਹ ਦੁਖਾਂਤ ਵਾਪਰਦਾ ਆ ਕੇ, ਉਹ ਹਨੇਰੇ ਹੋਏ ਜਾਂ ਸਵੇਰੇ ਹੋਏ, ਕੋਈ ਇਹ ਸਮਝੇ ਕਿ ਜੀ ਸਾਨੂੰ ਨਹੀਂ ਆ, ਉਹੀ ਜਿਹੜੇ ਸੜਕਾਂ 'ਚ ਟੋਏ ਨੇ ਜਾਂ ਦੂਜਾ ਉਹਨਾਂ 'ਚ ਚੰਗੇ ਭਲੇ ਵੀ ਡਿੱਗੇ ਹੁੰਦੇ ਨੇ। ਔਰ ਜਦੋਂ ਕੁਛ ਇਸ ਕਿਸਮ ਦਾ ਵਾਪਰਦਾ, ਕਿਹਦੇ ਨਾਲ ਵਾਪਰ ਜਾਣਾ
ਇਹ ਕੋਈ ਨਹੀਂ ਹੈ। ਲੇਕਿਨ ਇਸ ਪਾਸੇ ਵੱਲ ਲੋਕਾਂ ਨੇ ਵੀ ਇਹ ਮੰਨ ਲਿਆ ਹੋਇਆ ਜੀ ਇੱਥੇ ਇਵੇਂ ਹੀ ਹੋਣਾ। ਜੀ ਤਬਦੀਲੀ ਤਾਂ ਉਦੋਂ ਹੁੰਦੀ ਹੈ ਜਦੋਂ ਤੁਸੀਂ ਉਸ ਦੇ ਲਈ ਖਲੋਂਦੇ ਹੋ। ਬਿਲਕੁਲ। ਔਰ ਜਿਹੜਾ ਸਾਡਾ ਓਪਨਿੰਗ ਟੌਪਿਕ ਹੈ, ਮੈਂ ਸਮਝਦਾ ਹਾਂ ਵੀ ਇਹ ਠੀਕ ਹੈ ਵੀ ਅਸੀਂ ਇੱਕ ਛੋਟੀ ਕੌਮ ਹੈ, 30 ਮਿਲੀਅਨ ਸਿੱਖ ਕੌਮ, ਜੀ ਉਹ ਵੀ ਬੇਘਰੀ। ਬਿਲਕੁਲ। ਔਰ ਜੇ ਅਸੀਂ 47 ਤੋਂ ਹੁਣ ਤੱਕ ਇਸ 72 ਸਾਲ ਦੇ ਵਿੱਚ ਹੀ ਦੇਖੀਏ ਤੇ ਲਗਾਤਾਰ 3 ਇਸ ਕਿਸਮ ਦੇ ਹਾਦਸੇ, 47 ਦੀ ਦੇਸ਼ ਵੰਡ ਜਿਸ ਨੇ ਲਗਭਗ 40% ਸਿੱਖਾਂ ਨੂੰ ਜਿਹੜਾ ਹੈ ਉਹ ਅਪਰੂਟ ਕੀਤਾ, ਲੱਖਾਂ ਦੀ ਗਿਣਤੀ ਦੇ ਵਿੱਚ ਮੌਤਾਂ, ਜੀ ਸਿਵਲ ਵਾਰ, ਉਹ ਕੰਡੈਮਨੇਬਲ, ਦੋਨੋਂ ਪਾਸਿਆਂ ਦੀ ਨਫ਼ਰਤ। ਤੇ ਜੇ ਉੱਥੋਂ ਉੱਠ ਕੇ ਵਾਪਸ ਆ ਕੇ ਥੋੜੇ ਬਹੁਤ ਸੈਟਲ ਹੋਏ, 37 ਸਾਲ ਬਾਅਦ ਅਸੀਂ ਦੇਖਦੇ ਹਾਂ ਜੂਨ 84 ਦਾ ਹਮਲਾ ਜੀ ਭਾਰਤੀ ਫੌਜ ਦਾ, ਫਿਰ ਨਵੰਬਰ 84 ਦੇ ਵਿੱਚ ਭਾਰਤ ਭਰ 'ਚ ਸਿੱਖਾਂ ਦੀ ਨਸਲਕੁਸ਼ੀ, ਔਰ ਦੂਸਰਾ ਉਜਾੜਾ। ਬਿਲਕੁਲ। ਜਿਹੜੇ ਲੋਕ ਪੰਜਾਬ ਤੋਂ ਬਾਹਰ ਸੀ ਉਹ ਨਵੰਬਰ 84 ਤੋਂ ਬਾਅਦ ਪੰਜਾਬ ਵੱਲ ਤੁਰੇ, ਕੋਈ ਕਿਤਿਓਂ ਨਿਕਲੇ। 80ਵਿਆਂ ਦੇ ਵਿੱਚ ਜੋ ਪੰਜਾਬ ਦੇ ਵਿੱਚ ਚੱਲਿਆ, ਉਸ ਦਾ ਨਤੀਜਾ ਸੀ ਕਿ ਮਾਪਿਓ ਨੂੰ ਫਿਕਰ ਹੁੰਦਾ ਸੀ ਕਿ ਭਾਈ ਆਪਣਾ ਮੁੰਡਾ ਬਾਹਰ ਕੱਢ ਦਿਓ ਨਹੀਂ ਤਾਂ ਪੁਲਿਸ ਨੇ ਮਾਰ ਦੇਣਾ। ਜੀ ਹੁਣ ਉਹੀ ਫਿਕਰ ਹੁੰਦਾ ਹੈ ਕਿ ਭਾਈ ਮੁੰਡੇ ਕੁੜੀਆਂ ਬਾਹਰ ਕੱਢ ਦਿਓ, ਹੁਣ ਕੁੜੀਆਂ ਵੀ ਨਾਲ ਲੱਗੀਆਂ ਕਿਉਂਕਿ ਡਰੱਗ ਖਾ ਕੇ ਮਰ ਜਾਣਾ ਇਹਨਾਂ ਨੇ। ਜੀ ਲੇਕਿਨ ਇਸ ਸਭ ਦੇ ਬਾਵਜੂਦ ਜਿਹੜੀ ਸਤਿਗੁਰਾਂ ਦੀ ਕਮਾਈ ਹੈ, ਜਿਹੜੀ ਕੌਮ ਦੇ ਅੰਦਰ 10 ਗੁਰੂ ਸਾਹਿਬਾਨ ਨੇ, ਸਾਡੇ ਇਤਿਹਾਸ ਨੇ, ਸਪਿਰਿਟ ਭਰੀ ਹੋਈ ਹੈ, ਇਹ ਠੀਕ ਹੈ। ਦੁਖਾਂਤ ਪੰਜਾਬ ਦੇ ਵਿੱਚ 84 ਔਰ ਉਸ ਤੋਂ ਬਾਅਦ ਲਗਾਤਾਰਤਾ ਨਾਲ ਵਾਪਰਿਆ, ਵੱਡੀ ਗਿਣਤੀ 'ਚ ਸਿੱਖ ਨੌਜਵਾਨ ਹਿਜਰਤ ਕਰਨ ਤੇ ਮਜਬੂਰ ਹੋਏ, ਬਾਹਰ ਆ ਕੇ ਬੈਠੇ, ਬਹੁਤ ਸਖਤ ਮਿਹਨਤ ਕੀਤੀ, ਗੈਸ ਪੰਪ ਕਰਨ ਤੋਂ ਲੈ ਕੇ ਸਟੋਰਾਂ ਤੋਂ ਟੈਕਸੀਆਂ, ਟਰੱਕ, ਟਰਾਂਸਪੋਰਟਰ, ਔਰ ਪੋਲੀਟੀਕਲ ਅਰੀਨਾ 'ਚ ਮੈਂ ਸਮਝਦਾ ਵੀ ਅੱਜ ਜਦੋਂ ਅਸੀਂ ਇਹ ਫਖਰ ਦੇ ਨਾਲ ਕਹਿੰਦੇ ਹਾਂ, ਔਰ ਇਹ ਮੈਂ ਨਹੀਂ ਕਿਹਾ, ਜਦੋਂ ਈਵਨ ਜਸਟਿਨ ਟਰੂਡੋ ਸ਼ਾਇਦ ਇਹੀ ਕਮੈਂਟ ਉਹਦੀ ਹਿਊਮਿਲੇਸ਼ਨ ਦਾ ਵੀ ਕਾਰਨ ਬਣਿਆ ਜਦੋਂ ਉਹਨੇ ਅਮਰੀਕਨ ਯੂਨੀਵਰਸਿਟੀ ਦੇ ਵਿੱਚ ਮੈਰੀਲੈਂਡ 'ਚ ਐਡਰੈਸ ਕਰਦੇ ਆ ਇੱਕ ਪਾਕਿਸਤਾਨੀ ਸਟੂਡੈਂਟ ਦੇ ਸਵਾਲ ਦੇ ਜਵਾਬ 'ਚ, ਜਿਹਨੇ ਉਹਨੂੰ ਮੁਬਾਰਕ ਦਿੱਤੀ ਸੀ ਕਿ ਵੀ ਤੁਸੀਂ ਬਹੁਤ ਪੰਜਾਬੀਆਂ ਨੂੰ ਆਪਣੀ ਕੈਬਨਿਟ 'ਚ ਲਿਆ, ਤੇ ਉਹਨੇ ਕਿਹਾ ਸੀ ਕਿ ਆਈ ਹੈਵ ਮੋਰ ਸਿੱਖਸ ਇਨ ਮਾਈ ਕੈਬਨਿਟ ਦੈਨ ਮੋਦੀ ਹੈਜ਼, ਕਿਉਂਕਿ 4 ਸਿੱਖ ਵਜ਼ੀਰ। ਸੋ ਇਹ ਸਿੱਖਾਂ ਦੀ ਇਸ ਸਭ ਦੇ ਬਾਵਜੂਦ ਕਿ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਭਾਰਤ ਦੇ ਵਿੱਚ ਸਿੱਖਾਂ ਨੇ ਫੇਸ ਕੀਤੀ ਹੈ 80ਵਿਆਂ ਤੋਂ ਲੈ ਕੇ, ਲੇਕਿਨ ਅਸੀਂ ਜਿੱਥੇ ਵੀ ਗਏ ਉੱਥੇ ਗੁਰੂਆਂ ਦੇ ਉਸ ਸੱਚ ਦੇ ਨਾਲ ਖਲੋਣ ਦੀ ਗੱਲ, ਅੱਗੇ ਵਧਣ ਦੀ ਗੱਲ, ਲੀਡਰਸ਼ਿਪ ਕੁਆਲਿਟੀ ਦੀ ਗੱਲ, ਨਤੀਜੇ ਦੇ ਤੌਰ ਤੇ ਅੱਜ 14-15 ਮੈਂਬਰ ਪਾਰਲੀਮੈਂਟ ਕੈਨੇਡਾ ਦੀ ਪਾਰਲੀਮੈਂਟ 'ਚ ਨੇ, ਵਜ਼ੀਰ ਵੀ ਨੇ। ਔਰ ਇੰਗਲੈਂਡ ਦੇ ਵਿੱਚ ਉਹ ਇੰਗਲੈਂਡ ਜਿਹੜੇ ਬ੍ਰਿਟਿਸ਼ਰ ਜਿਹੜੇ ਨੇ ਉੱਥੇ ਈਸਟ ਇੰਡੀਆ ਕੰਪਨੀ ਦੇ ਥੱਲੇ ਉਹਨਾਂ ਨੇ ਜਾ ਕੇ ਕਿਵੇਂ 200 ਸਾਲ ਉਸ ਖਿੱਤੇ ਦੇ ਵਿੱਚ ਹਕੂਮਤ ਕੀਤੀ। ਪੰਜਾਬ ਦੇ ਵਿੱਚ ਤਾਂ 98 ਸਾਲ ਹੀ, 1846 'ਚ ਪਹਿਲੀ ਐਂਗਲੋ ਸਿੱਖ ਵਾਰ ਹੁੰਦੀ ਹੈ, 1849 'ਚ ਪੰਜਾਬ ਐਨੈਕਸ ਕਰਦੇ ਨੇ, 1947 'ਚ ਉੱਥੋਂ ਨਿਕਲਦੇ ਨੇ। ਲੇਕਿਨ ਇਸ ਦੇ ਬਾਵਜੂਦ ਕਿ ਉਸ ਸਾਰੇ ਦੇ ਵਿੱਚ ਇੱਕ ਆਪਣੀ ਕਿਸਮ ਦੀ ਸਫਰਿੰਗ ਸੀ, ਵਰਲਡ ਵਾਰਸ ਦੇ ਵਿੱਚ ਕਿਵੇਂ ਸਿੱਖਾਂ ਨੂੰ ਬਾਕੀ ਭਾਰਤੀਆਂ ਵਾਂਗ, ਮੁਸਲਮਾਨ ਜਾਂ ਹਿੰਦੂਆਂ ਵਾਂਗ ਜਿਹੜਾ ਇੱਕ ਰॉ ਮਟੀਰੀਅਲ ਦੇ ਤੌਰ ਤੇ ਵਰਤਿਆ ਗਿਆ, ਜਿਹਨੂੰ ਅਸੀਂ ਕੋਟ ਕਰਦੇ ਹਾਂ ਕਿ ਫਸਟ ਵਰਲਡ ਵਾਰ 'ਚ ਕਿੰਨੇ ਮਰੇ, ਸੈਕੰਡ ਵਰਲਡ ਵਾਰ 'ਚ ਕਿੰਨੇ ਮਰੇ। ਔਰ ਉਹ ਐਕਸਟ੍ਰੀਮਲੀ ਰੇਸਿਸਟ ਸੁਸਾਇਟੀ ਬ੍ਰਿਟਿਸ਼ਰਸ ਦੀ, ਜਿਨ੍ਹਾਂ ਦੇ ਅੰਦਰ ਰੂਲਰ ਔਰ ਰੂਲਡ ਬਾਈ ਔਰ ਰੂਲਡ ਓਵਰ ਇਹ ਹਮੇਸ਼ਾ ਹੀ ਰਿਹਾ। ਔਰ ਇਹ ਜਦੋਂ ਤੁਸੀਂ ਉਸ ਪੀਰੀਅਡ ਦੀਆਂ ਉਹਨਾਂ ਦੀਆਂ ਲਿਖਤਾਂ ਦੇਖਦੇ ਹੋ ਤੇ ਉਹ ਆਮ ਇਹ ਹੁੰਦਾ ਸੀ ਕਿ ਸਵੇਜ਼ ਕੈਨਾਲ ਤੱਕ ਜਿਹੜਾ ਗੋਰੇ ਦਾ ਬਿਹੇਵੀਅਰ ਡਿਫਰੈਂਟ ਹੁੰਦਾ ਸੀ। ਜਦੋਂ ਇੰਗਲੈਂਡ ਤੋਂ ਜਿਉਂ ਹੀ ਉਹ ਕਿਉਂਕਿ ਸਮੁੰਦਰੀ ਜਹਾਜ਼ਾਂ 'ਚ ਸਫ਼ਰ ਹੁੰਦਾ ਸੀ, ਉਹ ਕੈਨਾਲ ਕ੍ਰਾਸ ਹੁੰਦੀ ਸੀ ਔਰ ਭਾਰਤ ਵੱਲ ਮੂੰਹ ਹੁੰਦਾ ਸੀ ਤੇ ਉਹ ਗੋਰਾ ਹਾਕਮ ਬਣ ਜਾਂਦਾ ਸੀ। ਲੇਕਿਨ ਇਹ ਵੀ ਸਿੱਖਾਂ ਦੇ ਹਿੱਸੇ ਆਇਆ ਕਿ ਗੁਰੂ ਨੇ ਹਿੰਮਤ ਦਿੱਤੀ। ਇੰਗਲੈਂਡ ਦੇ ਵਿੱਚ ਪਿਛਲੀਆਂ ਪਾਰਲੀਮੈਂਟ ਦੀਆਂ ਚੋਣਾਂ 'ਚ 2 ਉਹ ਸ਼ਖਸੀਅਤਾਂ ਮੈਂਬਰ ਪਾਰਲੀਮੈਂਟ ਬਣੀਆਂ ਜਿਨ੍ਹਾਂ ਦੀ ਟ੍ਰੇਨਿੰਗ ਪੋਸਟ 80 ਜਿਹੜੀ ਭਾਰਤ ਸਰਕਾਰ ਦਾ ਜ਼ੁਲਮ ਸੀ ਔਰ ਉਸ ਚੋਂ ਜਿਹੜਾ ਸਿੱਖ ਐਕਟਿਵਿਜ਼ਮ ਨਿਕਲਿਆ, ਸਿੱਖ ਫੈਡਰੇਸ਼ਨ, ਉਸ ਦੇ ਨਾਲ ਜੁੜੀਆਂ। ਤਨਮਨਜੀਤ ਸਿੰਘ ਢੇਸੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਔਰ ਬੀਬੀ ਪ੍ਰੀਤ ਗਿੱਲ, ਹੁਣ ਇਹਨਾਂ ਦੋਨਾਂ ਨੇ ਜਿਹੜਾ ਆਪਣਾ ਰੋਲ ਵੀ ਨਿਭਾਇਆ ਜਿੱਥੇ ਉਹ ਸਿੱਖ ਇਸ਼ੂਜ਼ ਨੂੰ ਰਿਪਰੈਜ਼ੈਂਟ ਕਰਦੇ ਨੇ। ਮੈਂ ਸਮਝਦਾ ਹਾਂ ਵੀ ਇਹ ਵੀ ਇੱਕ ਖੂਬਸੂਰਤੀ ਹੈ ਕਿ ਤੁਸੀਂ ਜਿਹੜੀਆਂ ਸਿੱਖੀ ਦੀਆਂ ਬੇਸਿਕ ਵੈਲਿਊਜ਼ ਨੇ, ਜ਼ੁਲਮ ਦੇ ਖਿਲਾਫ ਖਲੋਣਾ,
ਕਿਸੇ ਦੇ ਨਾਲ ਵੀ ਧੱਕਾ ਹੁੰਦਾ ਹੈ ਉਸ ਦੇ ਖਿਲਾਫ ਆਵਾਜ਼ ਚੁੱਕਣੀ, ਉਹਦਾ ਸਾਥ ਦੇਣਾ। ਔਰ ਜਿਵੇਂ ਕੈਨੇਡਾ ਦੇ ਹਵਾਲੇ ਨਾਲ ਜੇ ਗੱਲ ਕਰੀਏ ਤੇ ਜਗਮੀਤ ਸਿੰਘ ਜਿਹੜੇ ਇਸ ਵੇਲੇ ਕੈਨੇਡਾ ਦੀ ਤੀਸਰੀ ਵੱਡੀ ਪਾਰਟੀ ਦੇ ਜਿਹੜੇ ਨੇ ਪ੍ਰੈਜ਼ੀਡੈਂਟ ਨੇ, ਔਰ ਉਹਨਾਂ ਦਾ ਛੋਟਾ ਭਰਾ ਗੁਰਰਤਨ ਸਿੰਘ ਕੈਨੇਡਾ ਦੀ ਓਨਟਾਰੀਓ ਅਸੈਂਬਲੀ ਦੇ ਵਿੱਚ MPP ਹੈ, ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਉਹਨਾਂ ਦਾ ਡੈਜ਼ਿਗਨੇਸ਼ਨ ਹੁੰਦਾ ਹੈ। ਔਰ ਉਹ MPP ਉੱਥੋਂ ਹੀ ਬਣਿਆ ਜਿੱਥੋਂ ਕਿ ਜਗਮੀਤ ਸਿੰਘ ਪਹਿਲਾਂ MPP ਸੀ, NDP ਦਾ ਲੀਡਰ ਬਣਨ ਤੋਂ ਬਾਅਦ ਉਹਨਾਂ ਨੇ ਜਾ ਕੇ ਜਿਹੜਾ ਉਹ ਬ੍ਰਿਟਿਸ਼ ਕੋਲੰਬੀਆ ਚੋਂ MP ਦੀ ਚੋਣ ਲੜੀ। ਸੋ ਜਗਮੀਤ ਸਿੰਘ ਇਸ ਵੇਲੇ ਸਿਟਿੰਗ ਮੈਂਬਰ ਪਾਰਲੀਮੈਂਟ ਵੀ ਨੇ, ਔਰ ਅਕਤੂਬਰ ਦੀਆਂ ਚੋਣਾਂ 'ਚ ਉੱਥੋਂ ਹੀ ਉਹਨਾਂ ਨੇ, ਸ਼ਾਇਦ ਬਰਨ ਵੀ ਹੈ, ਉੱਥੋਂ ਹੀ ਉਹਨਾਂ ਨੇ ਚੋਣ ਲੜਨੀ ਹੈ। ਲੇਕਿਨ ਉਹਨਾਂ ਦੀ ਸੀਟ ਦੇ ਉੱਤੇ ਉਹਨਾਂ ਦਾ ਭਰਾ ਜਿਹੜਾ ਉਹਨਾਂ ਵਾਂਗ ਹੀ ਸੋਹਣਾ ਸੁਨੱਖਾ ਅੰਮ੍ਰਿਤਧਾਰੀ, ਕਿਰਪਾਨ ਉੱਤੋਂ ਦੀ, ਔਰ ਉਸੇ ਤਰ੍ਹਾਂ ਹੀ ਬਲੈਕ ਬੈਲਟ ਜਿੱਤਣ ਵਾਲੇ ਜਿਹੜੇ ਨੇ ਆਪਣੇ ਦੋਨੋਂ ਹੀ ਭਰਾ, ਜਿਹਨੂੰ ਵੀ ਚੀਚਾ ਹੈ ਜਦੋਂ ਵੀ ਇਹਨਾਂ ਨੇ ਬੁਲਿੰਗ ਬਾਲਿੰਗ ਨਹੀਂ ਸਹਾਰੀ, ਕੁੱਟ ਕੇ ਆ ਜਾਂਦੇ ਸੀ। ਸੋ ਉਹ ਹੁਣ ਜਿਹੜੇ ਨੇ MPP ਨੇ, ਔਰ ਉਹਨਾਂ ਨੇ ਵੀ ਜਿਹੜਾ ਉਹੀ ਵੈਲਿਊਜ਼ ਜਿਹੜੀਆਂ ਜਗਮੀਤ ਸਿੰਘ ਨੇ ਆਪਣੇ ਪਾਰਟੀ ਲੀਡਰ ਬਣਨ ਤੋਂ ਪਹਿਲਾਂ ਜਿਹੜੀ ਕੁਆਲਿਟੀ ਨੇ ਉਹਨਾਂ ਨੂੰ ਪਾਰਟੀ ਲੀਡਰ ਤੱਕ ਪਹੁੰਚਾਇਆ, ਜਿਵੇਂ ਉਹ ਹਰ ਉਸ ਦੇ ਨਾਲ ਖਲੋਦੇ ਰਹੇ, ਉਹਨਾਂ ਦਾ ਸਟੈਂਡ ਰਿਹਾ ਜਿਹੜਾ ਉਹਨਾਂ ਦੇ ਨੂੰ ਲੱਗਦਾ ਸੀ ਕਿ ਵਿਕਟਮ ਹੈ। ਪਰ ਪਹਿਲਾਂ ਮੈਂ ਇੰਗਲੈਂਡ ਦੀ ਗੱਲ ਕਰਾਂ, ਇੰਗਲੈਂਡ ਦੇ ਵਿੱਚ ਤਨਮਨਜੀਤ ਸਿੰਘ ਢੇਸੀ ਜਿਹੜੇ ਨੇ ਮੈਂਬਰ ਪਾਰਲੀਮੈਂਟ ਨੇ, ਔਰ ਜਿਹੜੇ ਹੁਣ ਮਿਸਟਰ ਬੋਰਿਸ ਜੌਨਸਨ ਪ੍ਰਾਈਮ ਮਿਨਿਸਟਰ ਬਣਿਆ, ਹਾਲਾਂਕਿ ਇਹਦੀਆਂ ਕੁਝ ਪੀੜ੍ਹੀਆਂ ਪਹਿਲਾਂ ਇਹ ਇਹਨਾਂ ਦਾ ਕੋਈ ਇਸਲਾਮਿਕ ਰੂਟਸ ਦਾ ਵੀ ਉਹ ਜ਼ਿਕਰ ਕਰਦਾ ਹੈ, ਔਰ ਤਾਜ਼ਾ ਤਰਾਰ 'ਚ ਇੱਕ ਅੱਧੀ ਜਨਰੇਸ਼ਨ ਪਹਿਲਾਂ ਹੀ ਸਿੱਖਾਂ ਦੇ ਨਾਲ ਵੀ ਸੰਬੰਧ, ਖੁਸ਼ਵੰਤ ਸਿੰਘ ਦਾ ਜਿਹੜਾ ਜਰਨਲਿਸਟ ਸੀ ਉਹਦਾ ਭਰਾ ਉਜਲ ਸਿੰਘ, ਉਹਦੀ ਡਾਟਰ, ਇਹਦੀ ਮਾਂ ਸੀ ਕਿ ਭੈਣ ਸੀ ਕਿ ਕੀ ਸੀ, ਕੁਛ ਇਸ ਕਿਸਮ ਦਾ। ਸੋ ਬੜੇ ਦਾਅਵੇ ਦੇ ਨਾਲ ਕਹਿੰਦਾ ਹੁੰਦਾ ਹੈ ਕਿ ਜੀ ਮੇਰੇ ਰੂਟਸ ਜਿਹੜੀਆਂ ਨੇ ਉਹ ਇਸਲਾਮ 'ਚ ਨੇ, ਔਰ ਮੇਰੇ ਰਿਸ਼ਤੇਦਾਰ ਸਿੱਖ ਵੀ ਨੇ। ਜਦੋਂ ਇਹ ਬਣਿਆ ਵੀ ਹੈ ਇਹਨੇ ਬੜਾ ਕਿਹਾ ਕਿ ਮੈਂ, ਲੇਕਿਨ ਕਿਉਂਕਿ ਪਾਰਟੀ ਜਿਸ ਨੂੰ ਇਹ ਲੀਡ ਕਰਦਾ ਉਹੀ ਥੈਰੇਸਾ ਮੇ ਦੀ ਪਾਰਟੀ ਹੈ, ਜਾਂ ਉਸ ਤੋਂ ਵੀ ਪਹਿਲਾਂ ਜਾਈਏ ਤੇ ਮਾਰਗਰੇਟ ਥੈਚਰ ਦੀ ਪਾਰਟੀ ਹੈ, ਜਿਸ ਮਾਰਗਰੇਟ ਥੈਚਰ ਨੇ ਇੰਦਰਾ ਗਾਂਧੀ ਦੇ ਨਾਲ ਦੀ ਮਦਦ ਕੀਤੀ ਦਰਬਾਰ ਸਾਹਿਬ ਤੇ ਹਮਲੇ ਦੇ ਵੇਲੇ। ਸੋ ਜ਼ਾਹਿਰ ਹੈ ਕਿ ਵੀ ਬੇਸ਼ੱਕ ਰੂਟਸ ਇਸਲਾਮ ਦੇ ਵਿੱਚ ਹੋਣ ਜਾਂ ਰਿਸ਼ਤੇਦਾਰੀ ਸਿੱਖਾਂ ਦੇ ਨਾਲ ਹੋਏ, ਪਰ ਜਿਹੜਾ ਜਿਸ ਪਾਰਟੀ ਦੇ ਲੀਡਰ ਤੱਕ ਇਹ ਪਹੁੰਚੇ ਹੈ ਉਹ ਬ੍ਰਾਂਡ ਦਿਖਾਣਾ ਪੈਂਦਾ ਉਹਨਾਂ ਨੂੰ ਦੱਸਣ ਲਈ ਕਿ, ਔਰ ਕੰਜ਼ਰਵੇਟਿਵਸ ਕਿਤੇ ਵੀ ਹੋਣ, ਜੇ ਅਸੀਂ ਅਮਰੀਕਾ 'ਚ ਦੇਖੀਏ ਜਾਂ ਕੈਨੇਡਾ ਦੇ ਹਵਾਲੇ ਨਾਲ ਕੰਜ਼ਰਵੇਟਿਵ ਦੇਖੀਏ ਜਾਂ UK, ਇੱਕ ਗੱਲ ਇਹਨਾਂ ਦੀ ਬੜੀ ਕਾਮਨ ਹੈ ਸਾਰਿਆਂ ਦੀ, ਰੇਸਿਜ਼ਮ, ਨਸਲਵਾਦ। ਇਹਨਾਂ ਨੂੰ ਇਹ ਚੰਗਾ ਨਹੀਂ ਲੱਗਦਾ ਕਿ ਵੀ ਇਹਨਾਂ ਦੇ ਮੁਲਕਾਂ 'ਚ ਆ ਕੇ ਦੂਸਰੇ ਲੋਕ ਨਾ ਸਿਰਫ ਆਬਾਦ ਹੋਏ ਨੇ, ਠੀਕ ਹੈ ਆਬਾਦ ਹੁੰਦੇ ਫੈਕਟਰੀ ਵਰਕਰ ਦੇ ਤੌਰ ਦੇ ਉੱਤੇ ਇੱਕ ਉਸ ਕਿਸਮ ਦਾ ਰਹਿੰਦੇ ਵੀ ਉਹਨਾਂ ਦੇ ਨਾਲ ਬਰਾਬਰ ਦੀਆਂ ਕੁਰਸੀਆਂ ਤੇ ਬਹਿ ਗਏ ਨੇ, ਔਰ ਉਹਨਾਂ ਨੂੰ ਹਰ ਸ਼ੋਬੇ ਦੇ ਵਿੱਚ ਉਹਨਾਂ ਨੇ ਚੈਲੰਜ ਕੀਤਾ। ਸੋ ਹੁਣ ਕਿਉਂਕਿ ਲਾਅ ਇਸ ਕਿਸਮ ਦੇ ਨੇ, ਖੁੱਲ੍ਹ ਕੇ ਤਾਂ ਕਹਿ ਨਹੀਂ ਸਕਦੇ, ਪਰ ਜਦੋਂ ਕੋਈ ਇਹਨਾਂ ਨੂੰ ਮੌਕਾ ਬਣਦਾ ਹੈ ਇਹ ਉਹਨਾਂ ਵਿਚਲਾ ਜਿਹੜਾ ਰੇਸਿਸਟ ਗੋਰ ਹੈ ਉਹ ਬਾਹਰ ਆ ਜਾਂਦਾ। ਹੁਣ 2018 ਦੇ ਵਿੱਚ ਡੈਨਮਾਰਕ ਦੇ ਵਿੱਚ ਇੱਕ ਕਾਨੂੰਨ ਉਹਨਾਂ ਨੇ ਪਾਸ ਕੀਤਾ ਜਿਹਦੇ 'ਚ ਉਹਨਾਂ ਨੇ ਬੁਰਕੇ ਦੇ ਉੱਤੇ ਪਾਬੰਦੀ ਲਾਈ, ਔਰ ਉਸ ਦਾ ਬੜਾ ਕ੍ਰਿਟਿਸਿਜ਼ਮ ਹੋਇਆ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੇ ਵੀ, ਦੂਸਰਿਆਂ ਨੇ ਵੀ, ਐਮਨੈਸਟੀ ਨੇ ਵੀ, ਕਿ ਇਹ ਜਿਹੜੀ ਫਰੀडम ਆਫ ਰਿਲੀਜਨ ਹੈ ਉਸ ਦੇ ਉੱਤੇ ਕਰਬ ਹੈ। ਹਾਲਾਂਕਿ ਡੈਨਮਾਰਕ ਉਹਨਾਂ ਮੁਲਕਾਂ 'ਚੋਂ ਹੈ ਜਦੋਂ ਕਿ ਨਾਜ਼ੀਆਂ ਦੇ ਜ਼ਮਾਨੇ 'ਚ ਸਾਰਾ ਯੂਰਪ ਰੇਸਿਸਟ ਸੀ ਤੇ ਡੈਨਮਾਰਕ ਦਾ ਜਿਹੜਾ ਪਾਰਟ ਹੈ ਉਹ ਦੂਸਰੇ ਪਾਸੇ ਸੀ। ਉਹਨਾਂ ਨੇ ਯਹੂਦੀਆਂ ਨੂੰ ਵੀ ਡਿਫੈਂਡ ਕੀਤਾ, ਨਾਜ਼ੀਆਂ ਦੇ ਵੀ ਵਿਰੋਧਤਾ ਕੀਤੀ। ਲੇਕਿਨ ਅੱਜ ਜਿਹੜੀ ਇਹ ਹਨੇਰੀ ਝੁੱਲੀ ਹੋਈ ਹੈ, ਇੱਥੋਂ ਟਰੰਪ ਤੋਂ ਲੈ ਕੇ ਮੋਦੀ ਤੱਕ ਤੇ ਉਧਰ ਪੁਤਿਨ ਤੋਂ ਲੈ ਕੇ ਫਿਲੀਪੀਨ ਦੇ ਰੂਲਰ ਤੱਕ, ਇਹ ਸਾਰਾ ਹੀ ਉਹ ਨਸਲਵਾਦ ਹੈ ਜਿਹੜਾ ਕਿ ਬੜਾ ਜਿਹਦਾ ਕਰੂਪ ਚਿਹਰਾ, ਅਗਲੀ ਫੇਸ ਜਿਹੜਾ ਨਜ਼ਰ ਆ ਰਿਹਾ। ਸੋ ਉਸ ਪੀਰੀਅਡ 'ਚ ਬੇਸ਼ੱਕ ਕ੍ਰਿਟਿਸਿਜ਼ਮ ਹੋਇਆ, ਲੇਕਿਨ ਇਹ ਬੋਰਿਸ ਜੌਨਸਨ ਇਹਨੇ ਇੱਕ ਕਾਲਮ ਲਿਖਿਆ 2018 ਜਦੋਂ ਇਹ ਲਾਅ ਬਣਿਆ, ਜਿਹਦੇ 'ਚ ਉਹਨੇ ਇਹਨੂੰ ਜਸਟੀਫਾਈ ਕੀਤਾ, ਔਰ ਉਹਨੇ ਇੱਕ ਇਹਦੇ 'ਚ ਰਾਦਰ ਵਿਅੰਗ ਕੀਤਾ। ਉਹਨੇ ਕਿਹਾ ਜੀ ਇਹ ਬੁਰਕਾ ਪਾਈਆਂ ਜਨਾਨੀਆਂ ਇਵੇਂ ਲੱਗਦੀਆਂ ਨੇ ਜਿਵੇਂ ਬੈਂਕ ਰੋਬਰ ਹੋਣ, ਕਿ ਜਿਵੇਂ ਬੈਂਕ ਲੁੱਟਣ ਵਾਲੇ ਲਟੇਰਿਆਂ ਦਾ ਪਹਿਰਾਵਾ ਹੈ। ਤੇ ਦੂਸਰਾ ਉਹਨਾਂ ਨੇ ਕਿਹਾ ਕਿ ਲਾਈਕ ਲੈਟਰ ਬਾਕਸ, ਹੁਣ ਕਿਉਂਕਿ ਅੱਖਾਂ ਖੁੱਲੀਆਂ ਹੁੰਦੀਆਂ ਨੇ, ਬਾਕੀ ਸਾਰਾ ਸਰੀਰ ਢੱਕਿਆ ਹੁੰਦਾ। ਹੁਣ ਇਹ ਉਦੋਂ ਤਾਂ ਅਜੇ ਕੰਜ਼ਰਵੇਟਿਵ MP ਸੀ, ਹੁਣ ਇਹ ਪ੍ਰਾਈਮ ਮਿਨਿਸਟਰ ਬਣ ਗਿਆ। ਉਹਦਾ ਪਹਿਲਾ ਕੁਐਸਚਨ ਆਨਸਰ ਸੈਸ਼ਨ ਸੀ, ਔਰ ਮੈਨੂੰ ਅਸੀਂ ਦਿਖਾਵਾਂਗੇ ਆਪਣੇ ਵਿਊਅਰਸ ਨੂੰ ਦੋਨੋਂ ਹੀ ਵੀਡੀਓ ਕਲਿੱਪਸ ਕਿ ਕਿਵੇਂ ਤਨਮਨਜੀਤ ਸਿੰਘ ਢੇਸੀ ਨੇ ਇੱਕ ਸੱਚੇ ਸਿੱਖ ਵਾਂਗ ਉਹਨੂੰ, ਬੋਰਿਸ ਜੌਨਸਨ ਨੂੰ ਜੋ 2018 'ਚ ਉਹਨੇ ਕਿਹਾ ਸੀ
ਉਹਨੇ ਚੈਲੰਜ ਕੀਤਾ ਜੀ। ਔਰ ਉਹਨੂੰ ਇਹ ਕਿਹਾ ਉਹਦੇ ਵੱਲ ਕਰਕੇ ਕਿ ਤੂੰ ਇਹ ਨਸਲਵਾਦੀ ਕਮੈਂਟ ਕੇ ਮਾਫੀ ਮੰਗ, ਤੈਨੂੰ ਕੀ ਹੱਕ ਹੈ। ਔਰ ਇਹ ਜਿਹੜੀ ਗੱਲ ਹੈ, ਕਿਉਂਕਿ ਇਸ ਵੇਲੇ ਉਹਦੇ ਚੋਂ ਨਿਕਲਣ ਨੂੰ ਲੈ ਕੇ ਐਗਜ਼ਿਟ ਔਰ ਦੂਜਾ ਆਲਰੇਡੀ ਜਿਹੜੀ ਹੈ ਕੰਜ਼ਰਵੇਟਿਵਸ ਨੂੰ ਕੁੱਟ ਪੈ ਰਹੀ ਹੈ, ਪਾਰਲੀਮੈਂਟ ਚੋਣਾਂ ਦੀ ਗੱਲ ਹੋ ਰਹੀ ਹੈ। ਔਰ ਇਹ ਬੋਰਿਸ ਜੌਨਸਨ ਦਾ ਪਹਿਲਾ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਕੁਐਸਚਨ ਆਨਸਰ ਸੈਸ਼ਨ ਸੀ। ਔਰ ਮੈਂ ਜਦੋਂ ਅੱਜ ਦੇਖਿਆ ਕਿ ਇਵਨ ਵਾਸ਼ਿੰਗਟਨ ਪੋਸਟ ਨੇ ਵੀ, ਹਾਲਾਂ ਇੰਗਲੈਂਡ 'ਚ ਕੀ ਵਾਪਰਦਾ ਹੈ, ਅਮਰੀਕਨ ਨਿਊਜ਼ਪੇਪਰ ਉਹਨੂੰ ਥਰਡ ਰੇਟ ਪਾਵਰ ਸਮਝਦੇ ਨੇ ਕਿ ਠੀਕ ਹੈ ਇਹਨਾਂ ਦਾ ਐਮਪਾਇਰ ਖਤਮ ਹੋ ਗਿਆ ਅੰਟਿਲ ਅਨਲੈਸ ਟਰੰਪ ਨੇ ਥੈਰੇਸਾ ਮੇ ਨੂੰ ਕੀ ਕਿਹਾ ਜਾਂ ਉਹਨੇ ਇਦਾਂ ਦੀ ਖਬਰ ਤਾਂ ਚਾਟ ਮਸਾਲਾ ਲਾ ਕੇ ਉਹ ਜਿਹੜਾ ਉਹਨਾਂ ਦੇ ਕਾਮੇਡੀ ਸ਼ੋਅ ਵਾਲੇ ਜਾਂ ਦੂਜੇ ਕਰ ਦੇਣਗੇ। ਲੇਕਿਨ ਕਦੇ ਵੀ ਤੁਹਾਨੂੰ ਵੱਡੀਆਂ ਅਖਬਾਰਾਂ 'ਚ ਇੱਥੋਂ ਦੀ ਜਾਂ ਈਵਨ ਇਲੈਕਟ੍ਰੋਨਿਕ ਮੀਡੀਆ 'ਚ ਕੋਈ ਚਰਚਾ ਨਹੀਂ ਮਿਲਦੀ। ਪਰ ਅੱਜ ਵਾਸ਼ਿੰਗਟਨ ਪੋਸਟ ਨੇ ਇਸ ਦੇ ਉੱਤੇ ਸਟੋਰੀ ਕੀਤੀ ਹੈ ਔਰ ਉਸ ਸਟੋਰੀ ਦਾ ਟਾਈਟਲ ਹੈ ਲਾ ਮੇਕਰ ਬਲਾਸਟਸ ਬੋਰਿਸ ਜੌਨਸਨ ਇਨ ਪਾਰਲੀਮੈਂਟ ਫॉर रेसिस्ट रिमार्क अबाउट मुस्लिम वुमेन। उन्होंने तनमनजीत सिंह ढेसी ने उन्होंने चैलेंज किया और ਉਹਦੇ 'ਚ ਉਹਨੇ ਲੰਡਨ ਦੀ ਰੇਟ ਲਾਈਨ ਦੀ ਖਬਰ ਹੈ ਕਿ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ's first formal question answer session before parliament on Wednesday was punctuated by an impassioned demand from a Sikh lawmaker that Johnson apologize for racist remarks he had made about Muslim women। ਉਹਨੇ ਕਿਹਾ ਤੂੰ ਮੁਸਲਮਾਨ ਔਰਤਾਂ ਉਹਦੇ ਬੁਰਕੇ ਤੇ ਮਾਫੀ ਮੰਗ, ਤੂੰ ਇੱਥੇ ਪ੍ਰਾਈਮ ਮਿਨਿਸਟਰ ਬਣਿਆ, ਹੁਣ ਤੂੰ ਰੇਸਿਸਟ ਹੈ ਔਰ ਇਹ ਰੇਸਿਸਟ ਕਮੈਂਟ ਦੇ ਲਈ ਮਾਫੀ ਮੰਗ। ਔਰ ਲੇਬਰ ਲਾਅਮੇਕਰ ਤਨਮਨਜੀਤ ਸਿੰਘ ਢੇਸੀ ਕਾਲ ਫॉर ਜੌਨਸਨ ਟੂ ਅਪੋਲੋਜਾਈਜ਼ came amid a chaotic week for the Prime Minister who has faced fierce opposition over his Brexit plans. Tacey stood before the House of Commons and confronted Johnson on comments he had made in 2018 newspaper column comparing Muslim women who wear the ultra-conservative niqab to letterbox and bank robbers। फिर ਉਹਦੇ ਚ exact ਉਹਦੇ ਲਫ਼ਜ਼ ਕੋਟ ਕੀਤੇ ਨੇ। When will the Prime Minister finally apologize for his derogatory and racist remarks? Tacey asked as lawmakers clapped and cheered around him। ਸਾਰਾ ਹਾਊਸ ਦੇ ਵਿੱਚ ਜਿਹੜੇ ਨੇ ਉਹ ਤਾੜੀਆਂ ਵੱਜ ਰਹੀਆਂ ਸੀ ਉਹਨਾਂ ਦੀ ਐਮਪੀਜ਼। ਮਿਸਟਰ ਸਪੀਕਰ ਇਫ ਔਰ ਇਹਦੇ 'ਚ ਹੁਣ ਜ਼ਾਹਿਰ ਹੈ ਕਿ ਜਦੋਂ ਅੱਜ ਹੀ ਕੈਲੀਫੋਰਨੀਆ ਤੋਂ ਇੱਕ ਜਿਹੜਾ ਕਾਫੀ ਉਹਨਾਂ ਦਾ ਪਪੂਲਰ ਜਿਹਦੇ 'ਚ ਡਿਫਰੈਂਟ ਲੋਕ ਪੈਨਲ 'ਚ ਹੁੰਦੇ ਨੇ, ਮੇਰਾ ਟਾਕ ਸ਼ੋਅ ਸੀ ਔਨ ਵੀਡੀਓ ਉਹਨਾਂ ਦੀ ਐਪ ਦੇ ਉੱਤੇ, ਵੀਡੀਓ ਕਾਨਫਰੰਸਿੰਗ ਆਲਮੋਸਟ 1.5-2 ਘੰਟੇ ਕਸ਼ਮੀਰ ਤੇ ਮੈਂ ਗੱਲ ਕੀਤੀ। ਔਰ ਮੈਂ ਉਸ 'ਚ ਵੀ ਇਹ ਗੱਲ ਕਹੀ ਕਿ ਮੈਂ ਕਿਹਾ ਕਿ ਵੀ ਅਸੀਂ ਜਦੋਂ ਕੁਝ ਕਹਿੰਦੇ ਹਾਂ ਕਸ਼ਮੀਰ ਬਾਰੇ, ਅਸੀਂ ਹੰਡਾਇਆ ਹੋਇਆ ਆਪਣੇ ਪਿੰਡੇ ਤੇ ਹੰਡਾਇਆ ਹੋਇਆ। ਪੰਜਾਬ 'ਚ ਜੋ ਕੁਝ ਕੀਤਾ ਉਹਨੂੰ ਪੰਜਾਬ ਨੂੰ ਉਹਨਾਂ ਨੇ ਐਜ਼ ਏ ਲੈਬੋਰਟਰੀ ਵਰਤਿਆ, ਉਹੀ ਕੁਝ ਕਸ਼ਮੀਰ ਦੇ ਵਿੱਚ ਕਰ ਰਹੇ ਨੇ। ਇਸ ਲਈ ਸਾਡੀ ਇਹ ਸਿੰਪੈਥੀ ਨਹੀਂ ਐਮਪੈਥੀ ਹੈ। ਔਰ ਜਦੋਂ ਤਨਮਨਜੀਤ ਸਿੰਘ ਢੇਸੀ ਨੇ ਆਪਣਾ ਕੇਸ ਬਿਲਟ ਕੀਤਾ ਔਰ ਮਾਫੀ ਲਈ ਕਿਹਾ ਉਹਨੂੰ ਪ੍ਰਾਈਮ ਮਿਨਿਸਟਰ ਨੂੰ, ਉਹਨੇ ਆਪਣੀ ਗੱਲ ਕੀਤੀ ਕਿਉਂਕਿ ਸਿੱਖ ਬੱਚਿਆਂ ਦੇ ਲਈ ਸਕੂਲਾਂ ਦੇ ਵਿੱਚ ਸਿੱਖੀ ਸਰੂਪ 'ਚ ਜਿਹੜਾ ਉਹ ਵਿਚਰਨਾ, ਜਾਂ ਤੁਸੀਂ ਸੜਕਾਂ ਤੇ ਤੁਰਦੇ ਹੋ, ਕੋਈ ਤੁਰੇ ਜਾਂਦਾ ਤੁਹਾਨੂੰ ਟਾਵਲ ਹੈਡ ਕਹਿੰਦਾ ਹੈ, ਕੋਈ ਰੈਗ ਹੈਡਡ ਕਹਿੰਦਾ ਹੈ, ਕੋਈ ਕੁਝ ਹੋਰ ਕਹਿੰਦਾ ਹੈ। ਔਰ ਇਹ ਤਾਂ ਆਮ ਹੀ ਹੁੰਦਾ ਗੋ ਹੋਮ, ਉਹ ਤਾਂ ਤੁਰੇ ਜਾਂਦੇ ਬੈਗਰ ਵੀ ਜੇ ਕੋਈ ਮੰਗ ਰਿਹਾ ਤੁਹਾਨੂੰ ਪੈਨ ਹੈਂਡਲਰ ਨੂੰ ਨਾ ਦਿਓ, ਉਹ ਵੀ ਕਹਿੰਦਾ ਗੋ ਹੋਮ, ਉਹ ਮੰਗ ਰਿਹਾ ਹੁੰਦਾ। ਸੋ ਮਤਲਬ ਉਹ ਜਿਹੜੀ ਨਫ਼ਰਤ ਹੈ ਇਸ ਹੱਦ ਤੱਕ। ਤਨਮਨਜੀਤ ਸਿੰਘ ਨੇ ਕਿਹਾ ਕਿ ਵੀ ਮਿਸਟਰ ਸਪੀਕਰ if I decide to wear a turban or you decide to wear a cross or he decides to wear a kippah or a skull cap or she decides to wear a hijab or a burqa, does that mean it is open season for right honorable members of this house to make derogatory and divisive remarks about our appearance? उन्होंने सारे ਨੂੰ ਕਿਹਾ ਕਿ ਮੈਂ ਪੱਗ ਬੰਨ੍ਹੀ ਹੈ, ਤੂੰ ਸਿਰ ਤੇ ਸਕਲ ਕੈਪ ਪਾ ਲੈ, ਉਹ ਹਿਜਾਬ ਬੰਨ ਲੈ, ਉਹ ਤੂੰ ਕ੍ਰਾਸ ਪਾ ਲੈ। ਉਹਨੂੰ ਪ੍ਰਾਈਮ ਮਿਨਿਸਟਰ ਨੂੰ ਕਿਹਾ ਉਹਦੇ ਨਾਲ ਜਿਹੜਾ ਉਹ ਤੁਹਾਨੂੰ ਇਹ ਹੱਕ ਦੇ ਦਿੰਦਾ ਵੀ ਤੁਸੀਂ ਕਿਸੇ ਬਾਰੇ ਵੀ ਜਿਹੜਾ ਉਹ ਇਸ ਕਿਸਮ ਦੇ ਜਿਹੜੇ ਨੇ ਡੈਰੋਗੇਟਰੀ ਔਰ ਮਾੜੇ ਰਿਮਾਰਕ ਕਰੋ। ਫॉर ਦੋਜ਼ ਆਫ ਅਸ ਹੂ ਫਰੋਮ ਅ ਯੰਗਰ ਏਜ ਹੈਵ ਹੈਡ ਟੂ ਐਂਡਿਓਰ ਐਂਡ ਫੇਸ ਅਪ ਟੂ ਬੀਇੰਗ ਕਾਲਡ ਨੇਮਸ, ਕਿ ਅਸੀਂ ਤਾਂ ਜਦੋਂ ਬਚਪਨ ਤੋਂ ਹੀ ਗਰੋ ਹੋਏ ਹਾਂ, ਅਸੀਂ ਉਸ ਸਾਰੇ ਚੋਂ ਗੁਜ਼ਰੇ हैं ਜਦੋਂ ਸਾਨੂੰ ਟਾਵਲ ਹੈਡ ਔਰ ਤਾਲਿਬਾਨ, ਕੋਈ ਟਾਵਲ ਹੈਡ ਕਹਿ ਰਿਹਾ ਕੋਈ, ਔਰ ਕਮਿੰਗ ਫਰੋਮ ਬੋਂਗੋ ਲੈਂਡ, ਵੀ ਤੁਸੀਂ ਕਿਹੜੀ ਬੋਂਗੋ ਲੈਂਡ ਤੋਂ ਆਇਓ। ਵੀ ਕੈਨ ਐਪਰੀਸ਼ੀਏਟ ਫੁੱਲ ਵੈਲ ਦ ਹਰਟ ਐਂਡ ਪੇਨ ਫੈਲਟ ਬਾਈ already vulnerable Muslim women when they are described as looking like bank robbers and letterbox। ਉਹਨਾਂ ਨੇ ਕਿਹਾ ਜੀ ਅਸੀਂ ਇਹ ਦੇਖਿਆ ਹੋਇਆ
ਜੀ। ਕਿ ਇਹ ਕਾਹਦੇ ਚੋਂ ਅਸੀਂ ਗੁਜ਼ਰੇ ਆ। ਤੇ ਤੁਸੀਂ ਜਦੋਂ ਮੁਸਲਿਮ ਔਰਤਾਂ ਨੂੰ ਇਹ ਕਹਿੰਦੇ ਹੋ ਉਹਨਾਂ ਨੂੰ ਕਿੰਨਾ ਹਰਟ ਹੁੰਦਾ ਹੋਏਗਾ। ਫਿਰ ਉਹਨਾਂ ਨੇ ਅੱਗੋਂ ਕਿਹਾ ਕਿ ਵੀ ਜਿਹੜਾ ਇਹਦੇ ਕਾਲਮ ਹੈ ਉਸ ਤੇ ਉਹਨਾਂ ਨੇ ਕਮੈਂਟ ਕੀਤਾ ਔਰ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਜੌਨਸਨ ਨੇ ਆਪਣੀ ਫਿਰ ਡਿਫੈਂਸ ਦਿੱਤਾ ਜੀ ਮੇਰੀਆਂ ਜੜ੍ਹਾਂ ਮੁਸਲਮਾਨਾਂ 'ਚ ਨੇ, ਮੇਰੀ ਰਿਸ਼ਤੇਦਾਰੀ ਸਿੱਖਾਂ 'ਚ ਹੈ, ਵੀ ਟਰੂਲੀ ਰਿਫਲੈਕਟ ਮਾਡਰਨ ਵਿਮਨ, ਮੈਂ ਕਿੰਨੇ ਕੈਬਨਿਟ ਨੂੰ ਕਿੰਨਾ ਡਾਈਵਰਸ ਬਣਾਇਆ। ਲੇਕਿਨ ਜਿਹੜਾ ਉਹਨੇ ਢੀਸੀ ਨੇ ਜਿਹੜਾ ਆਪਣਾ ਥਾਂ ਬਣਾਇਆ ਇਸ ਨਾਲ ਇਹ ਉਹਨਾਂ ਦੀ ਟਵੀਟ ਦੇ ਨਾਤੇ ਚਾਰ ਚਫੇਰੇ ਜਾ ਰਿਹਾ। ਜੇ ਵਾਸ਼ਿੰਗਟਨ ਪੋਸਟ ਨੇ ਇਹਨੂੰ ਵਰਥ ਕਵਰਿੰਗ ਸਮਝਿਆ ਤੇ ਮੈਂ ਚਾਹਾਂਗਾ ਕਿ ਵੀ ਇਨ ਓਰੀਜਨਲ ਕਿਵੇਂ ਤਨਮਨਜੀਤ ਸਿੰਘ ਢੀਸੀ ਨੇ ਇੱਕ ਸ਼ੇਰ ਦੀ ਤਰ੍ਹਾਂ ਲਲਕਾਰਿਆ ਔਰ ਉਹਦਾ ਮੂੰਹ ਵੀ ਦੇਖਣ ਵਾਲਾ ਸੀ, ਬਾਕੀ ਗੋਰਿਆਂ ਦਾ ਵੀ ਦੇਖਣ ਵਾਲਾ ਸੀ। ਇਹੀ ਹੈ। ਤੇ ਮੈਂ ਜਦੋਂ ਉਹਨੂੰ ਦੇਖਿਆ ਮੈਂ ਕਿਹਾ ਕਦੇ 21 ਸਾਲ ਬਾਅਦ ਊਧਮ ਸਿੰਘ ਨੇ ਆ ਕੇ ਇੰਗਲੈਂਡ ਦੇ ਵਿੱਚ ਮਾਈਕਲ ਉਡਵਾਇਰ ਪੰਜਾਬ ਦੇ ਗਵਰਨਰ ਨੂੰ ਜਿਹਨੇ ਜਲਿਆਂਵਾਲੇ ਬਾਗ ਦਾ ਜਿਹੜਾ ਉਹ ਕਾਰਾ ਕਰਵਾਇਆ ਸੀ ਉਹਨੂੰ ਸਜ਼ਾ ਯਾਫਤਾ ਕੀਤਾ ਸੀ ਔਰ ਅਦਾਲਤ ਉਹਨੇ ਕਿਹਾ ਸੀ ਕਿ ਮੈਂ ਜਿਹੜਾ ਤੁਹਾਡੇ ਕਿਸੇ ਕਾਨੂੰਨ ਨੂੰ ਨਹੀਂ ਮੰਨਦਾ। ਜੱਜ ਨੂੰ ਕਿਹਾ ਸੀ ਵੀ ਦੇ ਫਾਂਸੀ। ਮੈਂ ਕਿਹਾ ਵੀ ਉਦੋਂ ਉਹਨਾਂ ਨੂੰ ਲੱਗਦਾ ਸੀ ਵੀ ਠੀਕ ਹੈ ਇੱਕ ਕਿਲਰ ਆਇਆ। ਲੇਕਿਨ ਅੱਜ ਉਹੀ ਸਿੱਖ ਪੰਜਾਬ ਦੇ ਔਰ ਮੈਂ 2-3 ਦਿਨ ਪਹਿਲਾਂ ਹੀ ਕੁਛ ਕਿਤੇ ਦੇਖ ਰਿਹਾ ਸੀ ਬਹੁਤ ਵਾਰ ਜਲਿਆਂਵਾਲੇ ਬਾਗ ਦੇ ਹਵਾਲੇ ਨਾਲ ਹੁੰਦਾ ਹੈ ਕਿ ਜੀ ਰਵਿੰਦਰਨਾਥ ਟੈਗੋਰ ਨੇ ਆਪਣਾ ਸਰ ਦਾ ਖਿਤਾਬ ਛੱਡ ਦਿੱਤਾ, ਫਲਾਣਾ ਹੋਇਆ। ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ 20ਵੀਂ ਸਦੀ ਦੇ ਪਹਿਲੇ ਐਂਡ 'ਚ 23 ਮਾਰਚ 1940 ਤੋਂ ਉਹਨਾਂ ਦਾ ਸਫ਼ਰ ਨਹੀਂ ਸ਼ੁਰੂ ਹੋਇਆ, ਮੱਚ ਬਿਫੋਰ। ਉਹਨਾਂ ਨੇ ਉਦੋਂ ਬ੍ਰਿਟਿਸ਼ ਕੌਂਸਲ ਦੇ ਮੈਂਬਰ ਸੀ ਔਰ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਸੀ ਇਨ ਪ੍ਰੋਟੈਸਟ, ਜਿਹਨੂੰ ਪਹਿਲੀ ਵਾਰ ਮੈਂ ਵੀ ਇਹ ਪੜ੍ਹਿਆ ਕਿਤੇ ਵੀ ਤੁਹਾਨੂੰ ਇਹ ਪੜ੍ਹਨ ਦਾ ਜਾਂ ਇਹ ਪੜ੍ਹਾਇਆ ਹੀ ਨਹੀਂ ਜਾਂਦਾ ਜਾਂ ਦੱਸਿਆ ਹੀ ਨਹੀਂ ਜਾਂਦਾ ਕਿ ਬਈ ਉਹਦਾ ਸਰ ਛੱਡਣਾ ਜਾਂ ਦੂਜਾ ਉਹ ਤਾਂ ਆਨਰਰੀ ਟਾਈਟਲ ਸੀ। ਇੱਥੇ ਇਸ ਲੈਵਲ ਦੀ ਜਿਹੜੀ ਤੁਸੀਂ ਇਲੈਕਟਿਡ ਬਾਡੀ 'ਚੋਂ ਉਹ ਛੱਡਿਆ ਸੀ ਔਰ ਮੈਂ ਸਮਝਦਾ ਵੀ ਇਹ ਊਧਮ ਸਿੰਘ ਵਰਗਿਆਂ ਦੀ ਕੁਰਬਾਨੀ ਦਾ ਨਤੀਜਾ ਹੈ ਕਿ ਜਿਨ੍ਹਾਂ ਨੇ ਸਿੱਖ ਦੇ ਅੰਦਰ ਉਹ ਚੈਲੰਜ ਦੀ ਗੱਲ ਉਹਨੇ ਪਬਲਿਕਲੀ ਮਾਈਕਲ ਉਡਵਾਇਰ ਨੂੰ ਦੱਸਿਆ ਸੀ, ਜੱਜ ਨੂੰ ਉਹਦੀ ਅਦਾਲਤ 'ਚ ਖਲੋ ਕੇ ਚੈਲੰਜ ਕੀਤਾ ਸੀ। ਤੇ ਅੱਜ ਜਿਹਨੂੰ ਇਹ ਟੈਂਪਲ ਆਫ ਡੈਮੋਕ੍ਰੇਸੀ ਕਹਿੰਦੇ ਨੇ ਪਾਰਲੀਮੈਂਟ, ਜਿੱਥੇ ਕਿ ਥੋੜਾ ਮਾਰ ਕੇ ਸਪੀਕਰ ਆਰਡਰ ਕਰਦਾ, ਉੱਥੇ ਤਨਮਨਜੀਤ ਸਿੰਘ ਢੀਸੀ ਨੇ ਚੈਲੰਜ ਕਰਕੇ ਦੱਸਿਆ ਕਿ ਤੁਹਾਡੀ ਇਹ ਨਫ਼ਰਤ, ਤੁਹਾਡਾ ਇਹ ਨਸਲਵਾਦ ਜਿਹੜਾ ਇਹ ਕਬੂਲ ਨਹੀਂ ਹੈ ਔਰ ਸਿੱਖ ਇੱਥੇ ਵੀ ਆ ਕੇ ਤੁਹਾਡੇ ਇਸ ਵਰਤਾਰੇ ਨੂੰ ਚੈਲੰਜ ਕਰ ਰਿਹਾ। ਤੇ ਮੈਂ ਕੈਨੇਡਾ ਦੀ ਗੱਲ ਕਰਨ ਤੋਂ ਪਹਿਲਾਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਜ਼ਰਾ ਦਿਖਾ ਦੇਣ। Mr. Speaker, if I decide to wear a turban, or you decide to wear a cross, or he decides to wear a kippah or a skull cap, or she decides to wear a hijab or a burqa, does that mean that it is open season for right honourable members of this House to make derogatory and divisive remarks about our appearance? For those of us who from a young age have had to endure and face up to being called names such as Towelhead or Taliban, or coming from Bongo land, we can appreciate full well the hurt and pain felt by already vulnerable Muslim women when they are described as looking like bank robbers and letterboxes. So rather than hide behind sham and whitewash investigations, when will the Prime Minister finally apologise for his derogatory and racist remarks which racist remarks, Mr. Speaker, which have led to a spike in hate crime. And given the increasing prevalence of such incidents within his party, when will the Prime Minister finally order an inquiry into Islamophobia within the Conservative Party, something which he and his Chancellor promised on national television? Order. Let's hear the answer. The Prime Minister. Mr. Speaker, if the... Order. The response from the Prime Minister will be heard. The Prime Minister. Thank you, Mr. Speaker. Now, can I just say to the honourable gentleman that if he took the trouble to read the article in question, he would see that it was a strong liberal defence, as he began his question by saying, of everybody's right to wear whatever they want in this country. And I speak as somebody who's not only proud to have Muslim ancestors, but to be related
to Sikhs such as himself. And I'm also proud, Mr. Speaker, to say that under this government we have the most diverse cabinet in the history of this country. And we truly reflect modern Britain. We truly reflect modern Britain. And Mr. Speaker, what we have yet to hear from anywhere in the Labour Party is any hint of apology for the virus of anti-Semitism that is now rampant in their ranks. And I would like to hear that from the honourable member opposite. Remarkable ਅਸੀਂ ਟੇਸੀ ਜੀ ਨੂੰ ਉਹਨਾਂ ਦੇ ਜੋ ਉਹਨਾਂ ਨੇ ਆਪਣਾ ਹੌਸਲਾ ਦਿਖਾਇਆ ਉਸ ਦੀ ਅਸੀਂ ਦਾਤ ਦਿੰਦੇ ਆ ਸੋ ਹੁਣ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦਾ ਕਮੈਂਟ ਜਾਣਦੇ ਆ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਔਰ ਇਸੇ ਤਰ੍ਹਾਂ ਦਾ ਇੱਕ ਵਾਕਿਆ ਕੈਨੇਡਾ ਦੇ ਵਿੱਚ ਜਿੱਥੇ ਕਿ ਮਿਸੀਸਾਗਾ ਓਨਟਾਰੀਓ ਸਟੇਟ ਦਾ ਇੱਕ ਫੰਕਸ਼ਨ ਜਿਹੜਾ ਕਿ ਇਸਲਾਮ ਨੂੰ ਸਮਰਪਿਤ ਇੱਕ ਫੈਸਟੀਵਿਟੀ ਦਾ ਸੀ 3 ਰੋਜ਼ਾ ਸਮਾਗਮ ਉਸ ਦੇ ਵਿੱਚ ਗੁਰਰਤਨ ਸਿੰਘ ਜਿਹੜੇ ਕਿ MPP ਨੇ ਉਹ ਲੈਕਚਰ ਕਰਕੇ ਹਟੇ ਔਰ ਉੱਥੇ ਇੱਕ ਨੈਸ਼ਨਲ ਸਿਟੀਜ਼ਨ ਅਲਾਈਅੰਸ ਦਾ ਕੋਈ ਸਟੀਫਨ ਗਾਰਵੀ ਨਾਂ ਦਾ ਬੰਦਾ ਉਹ ਪਿੱਛੇ ਵੀ ਸੀ ਜਦੋਂ ਉਤਰੇ ਸਟੇਜ ਤੋਂ ਤਾਂ ਉਹ ਹੱਥ ਦੇ ਵਿੱਚ ਫੋਨ ਫੜ ਕੇ ਤੇ ਉਹਨਾਂ ਨੂੰ ਚੈਲੰਜ ਕਰ ਰਿਹਾ ਕਿ ਜੀ ਦੱਸੋ ਤੁਸੀਂ ਸ਼ਰੀਆ 'ਚ ਯਕੀਨ ਕਰਦੇ ਹੋ ਤੁਸੀਂ ਚਾਹੁੰਦੇ ਹੋ ਸ਼ਰਾ ਦਾ ਲਾਅ ਬਣੇ ਜਾਂ ਦੂਜਾ ਉਹਨਾਂ ਨੇ ਹੁਣ ਸੌਖਾ ਤਰੀਕਾ ਇਹ ਹੁੰਦਾ ਜਿਵੇਂ ਕੋਈ ਕਹੇ ਜੀ ਆਈ ਐਮ ਨਾਟ ਏ ਮੁਸਲਮ ਪਰ ਕਿਉਂਕਿ ਇਵੇਂ ਹੀ ਜਗਮੀਤ ਸਿੰਘ ਨੇ ਵੀ ਸਟੈਂਡ ਲਿਆ ਸੀ ਉਹਨੇ ਕਿਹਾ ਜੀ ਇਹਦਾ ਮਤਲਬ ਵੀ ਇਹ ਹੈ ਜੇ ਅਸੀਂ ਇਹ ਕਹੀਏ ਕਿ ਜੀ ਆਈ ਐਮ ਨਾਟ ਏ ਮੁਸਲਮ ਕਿ ਜੀ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਜਾਇਜ਼ ਹੈ ਉਹਨੇ ਉਹਨੂੰ ਕਿਹਾ ਵੀ ਕੈਨੇਡਾ 'ਚ ਕੋਈ ਰੇਸਿਜ਼ਮ ਦੀ ਥਾਂ ਨਹੀਂ ਹੈ ਔਰ ਇਹ ਨਹੀਂ ਹੈ ਔਰ ਇਹ ਵੀ ਇੰਨਾ ਕੁ ਉਹਨਾਂ ਦਾ ਜਿਹੜਾ ਕਲਿੱਪ ਹੈ 1.5 ਮਿੰਟ ਦਾ ਇੰਨਾ ਪਾਪੂਲਰ ਹੋਇਆ ਵਾਸ਼ਿੰਗਟਨ DC 'ਚ 2 ਜਿਹੜੇ ਕੈਪੀਟਲ ਹਿੱਲ ਸਰਕਲਸ ਦੇ ਵਿੱਚ ਪਾਪੂਲਰ ਪਬਲਿਕੇਸ਼ਨਸ ਨੇ ਇੱਕ ਪੋਲੀਟਿਕੋ ਹੈ ਇੱਕ ਦਾ ਹਿੱਲ ਔਰ ਦਾ ਹਿੱਲ ਨੇ ਆਪਣੀ ਜਿਹੜੀ ਅੱਜ ਦੀ ਸਟੋਰੀ ਕੀਤੀ ਹੈ ਸਿੱਖ ਕੈਨੇਡੀਅਨ ਪੋਲੀਟੀਸ਼ੀਅਨ ਰਿਸਪੌਂਸ ਟੂ ਮੈਨਸ ਐਂਟੀ ਮੁਸਲਿਮ ਰਿਮਾਰਕਸ ਕਿ ਇੱਕ ਬੰਦਾ ਜਿਹਨੇ ਐਂਟੀ ਇਸਲਾਮ ਜਿਹੜਾ ਉਹ ਰਿਮਾਰਕ ਦਿੱਤਾ ਕਮੈਂਟ ਕੀਤਾ ਔਰ ਉਹਦੇ 'ਚ ਉਹਨਾਂ ਨੇ ਜਿਹੜਾ ਕਿਹਾ ਕਿ ਵੀ ਜਿਹੜੀ ਉਹ 1 ਮਿੰਟ 1.5 ਮਿੰਟ ਦੀ ਵੀਡੀਓ ਹੈ ਉਹ 7 ਲੱਖ ਤੋਂ ਜ਼ਿਆਦਾ ਵਾਰ ਦੇਖੀ ਗਈ ਹੈ ਔਰ ਉਹਨਾਂ ਨੇ ਜਿਹੜਾ ਸਿੰਘ told the Toronto Star that he first noticed the man acting aggressively and shouting as he gave a speech during Muslim festival, a 3-day event in Mississauga. The man can be heard in the video asking, "What about Sharia? Political Islam? You are hiding. I'll debate you anytime." Or Singh responds to the man by saying that he condemns racism and hateful rhetoric, adding that this has no place in Canada. ਉਹਨੇ ਬਿਲਕੁਲ ਉਹਦੀ ਗੱਲ ਦਾ ਉਹਨੇ ਕਿਹਾ ਜੀ ਬਿਲਕੁਲ ਇਹ ਰੇਸਿਜ਼ਮ ਔਰ ਦੂਜਾ ਜਿਹੜਾ ਐਕਸੈਪਟੇਬਲ ਨਹੀਂ ਹੈ ਔਰ ਉਹਨਾਂ ਨੇ ਸਿੰਘ later tweeted that he will never respond to Islamophobia with I am not a Muslim. Instead, I'll always stand with my Muslim brothers and sisters and say hate is wrong. He wrote including video of the incident. So ਅਸੀਂ ਚਾਹਾਂਗੇ ਕਿ ਸਾਡੀ ਟੈਕਨੀਕਲ ਟੀਮ ਜਿਹੜਾ 1.5 ਮਿੰਟ ਦੀ ਹੈ ਇਹ ਵੀ ਦਿਖਾ ਦੇਣ ਔਰ ਅੱਜ ਦਾ ਇਹ ਸੈਗਮੈਂਟ ਇਹਨਾਂ ਦੋਨੋਂ ਹੀ ਬਹਾਦਰ ਨੌਜਵਾਨਾਂ ਗੁਰਰਤਨ ਸਿੰਘ ਔਰ ਤਨਮਨਜੀਤ ਸਿੰਘ ਢੇਸੀ ਦੀ ਅਸੀਂ ਨਜ਼ਰ ਕਰਦੇ ਹਾਂ ਕਿ ਉਹਨਾਂ ਨੇ ਸਿੱਖੀ ਵੈਲਿਊਜ਼ ਦੇ ਅਲੰਬਰਦਾਰ ਬਣ ਕੇ ਇੱਕ ਬਾਹਰ ਲੜਨਾ ਹੁੰਦਾ ਜੋ ਸਾਡੇ ਯੋਧੇ ਲੜਦੇ ਰਹੇ ਨੇ ਅੱਜ ਵੀ ਲੜ ਰਹੇ ਨੇ ਆਜ਼ਾਦੀ ਦੇ ਲਈ ਕੌਮੀ ਘਰ ਦੇ ਲਈ ਸਰਕਾਰੀ ਜ਼ੁਲਮ ਦੇ ਲਈ ਇੱਕ ਪੈਨ ਨਾਲ ਲੜਨਾ ਹੁੰਦਾ ਗੱਲਾਂ ਨਾਲ ਅਸੀਂ ਵੀ ਲੜਦੇ ਹਾਂ ਔਰ ਇੱਕ ਜਿਹੜਾ ਲਾਅ ਮੇਕਰ ਨੇ ਡਿਸੀਜਨ ਮੇਕਿੰਗ ਹੈ ਉੱਥੇ ਬੈਠ ਕੇ ਉਹਨਾਂ ਨੂੰ ਚੈਲੰਜ ਕਰਕੇ ਦੱਸਣਾ ਕਿ ਇਨਸਾਨੀਅਤ ਕੀ ਹੈ ਔਰ ਇਹ ਸੱਚਮੁੱਚ ਸੱਚੇ ਪੁੱਤਰ ਨੇ ਗੁਰੂ ਕਲਗੀਧਰ ਪਾਤਸ਼ਾਹ ਦੇ ਜਿਨ੍ਹਾਂ ਨੇ ਫਰਮਾਇਆ ਕਿ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ ਕੰਸੀਡਰ ਯੀ ਹਿਊਮਨ ਰੇਸ ਐਜ਼ ਵਨ ਉਹਦੇ 'ਚ ਕੋਈ ਰੰਗ ਨਸਲ ਜੈਂਡਰ ਬੇਸਡ ਕੋਈ ਵਿਤਕਰੇ ਦੀ ਥਾਂ ਨਹੀਂ ਹੈ ਸੋ ਇਸ ਤੋਂ ਬਾਅਦ ਪਹਿਲੇ ਸੈਗਮੈਂਟ ਦਾ ਐਂਡ ਹੋਏਗਾ ਸੋ ਉਸ ਵੀਡੀਓ ਨੂੰ ਸਾਡੇ ਟੈਕਨੀਕਲ ਟੀਮ ਦਿਖਾ ਦੇਣ unjust, that is wrong, and that is something from the NDP that we fiercely listen to NDP. What a bunch of nutcases. Vote NCA. Religion of Islam with any sort of terrorism or any sort of violence. This guy's a loser up there. He's connected to Jagmeet Singh. What a loser party NDP is. Islamophobia was created by the Muslim Brotherhood in 1990. The silence criticism of Islam. It's true. It's not hate. It's the truth, buddy. We don't need that kind of racism. I'm not racist. I'm not racist.
But be true about it. I will be true and I'll speak What about Sharia? I will speak Do you support Sharia? I will speak truth Come to on, racism. come on, speak You're the not truth. responding. Why are you hiding, buddy? I'm not hiding. You're politically correct, man. What about Sharia, political Islam? You're hiding, buddy. We'll debate you anytime. You want to debate, man? You're full of political correctness. I despise people like you. You're full of crap, buddy. You're a liar. ਸਾਡਾ ਸਲੂਟ ਹੈ ਇਹਨਾਂ ਦੋਨਾਂ ਨੌਜਵਾਨਾਂ ਨੂੰ। ਸੋ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।